ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ, ਰੋਕੂ TV, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 20 ਅਕਤੂਬਰ ਦਾ ਉਹ ਦਿਨ ਹੈ ਜਦੋਂ ਕਿ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਅੱਜ ਦੇ ਦਿਨ 1708 ਈਸਵੀ ਨੂੰ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਸੌਂਪੀ ਗਈ ਸੀ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈਗਾ। ਸੋ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਉਹ ਮੁੱਖ ਤੌਰ 'ਤੇ ਇਸੇ ਦਿਵਸ ਨੂੰ ਸਮਰਪਿਤ ਹੋਵੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਰੇ ਉਹਨਾਂ ਦਾ ਜੋ ਗਿਆਨ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਸਾਡੀਆਂ ਬਾਣੀਆਂ ਨੇ 10 ਪਾਤਸ਼ਾਹੀਆਂ ਦੀਆਂ, ਨਾਲ ਹੀ ਉਹ ਸਾਨੂੰ ਜ਼ਿੰਦਗੀ ਜਿਉਣ ਦਾ ਕੀ ਸਲੀਕਾ, ਕੀ ਦਾਇਰਾਕਾਰ ਸਾਡੇ ਲਈ ਉਹਦੇ ਵਿੱਚ ਨਿਰਧਾਰਿਤ ਕੀਤਾ ਗਿਆ, ਕੀ ਮਹੱਤਤਾ ਹੈਗੀ ਹੈ ਇਸ ਸਾਰੇ ਪਾਠ ਦੀ ਤੇ ਅੱਜ ਦੇ ਦਿਨ ਦੀ ਸਿੱਖ ਇਤਿਹਾਸ ਦੇ ਵਿੱਚ, ਇਹ ਸਾਰੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਅਨੰਦਪੁਰ ਸਾਹਿਬ ਤੋਂ SGPC ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰਿੰਸੀਪਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ, ਜਿਵੇਂ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਗੁਰਗੱਦੀ ਦਿਵਸ ਹੈਗਾ, ਇਸ ਨੂੰ ਸਮਰਪਿਤ ਅਸੀਂ ਅੱਜ ਦਾ ਜਿਹੜਾ ਸਾਡਾ ਸ਼ੋਅ ਹੈ ਉਹ ਹੋਵੇਗਾ। ਤੇ ਇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਮੈਂ ਜੋ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਇੱਕ ਇਤਿਹਾਸਕਾਰ ਹੋਣ ਦੇ ਨਾਤੇ, ਜੇ ਤੁਸੀਂ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਬਾਰੇ, ਖਾਸ ਤੌਰ 'ਤੇ ਜਦੋਂ ਅਸੀਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਜਿਹੜਾ ਇੱਕ ਵਿਲੱਖਣ ਕਾਨਸੈਪਟ ਹੈਗਾ ਸਿੱਖ ਫਿਲਾਸਫੀ ਦੇ ਵਿੱਚ, ਸਿੱਖ ਵਿਚਾਰਧਾਰਾ ਦੇ ਵਿੱਚ, ਉਹਦੀ ਕੀ ਅਹਿਮੀਅਤ ਹੈ, ਓਵਰਆਲ ਇਤਿਹਾਸਕ ਪਹਿਲੂ ਤੋਂ ਅੱਜ ਕੀ ਸੰਦੇਸ਼ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸਮੁੱਚੇ ਸਿੱਖ ਸੰਸਾਰ ਨੂੰ, ਜਿੱਥੇ ਵੀ ਸੰਸਾਰ ਦੇ ਕੋਨੇ-ਕੋਨੇ ਵਿੱਚ ਗੁਰੂ ਨਾਨਕ ਨਾਮ ਲੈਵਾ ਬੈਠੇ ਹਨ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੁਰਗੱਦੀ ਦਿਵਸ ਤੇ ਲੱਖ-ਲੱਖ ਵਧਾਈ ਦੇ ਰਿਹਾ ਹਾਂ। ਕਿਉਂਕਿ 7 ਅਕਤੂਬਰ ਸੰਨ 1708 ਦੀ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਂਦੇੜ ਵਿਖੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਜੋਤੀ ਜੋਤ ਸਮਾਉਣ ਲੱਗੇ ਹਨ। ਉਦੋਂ ਸਿੱਖਾਂ ਨੇ ਪੁੱਛ ਕੀਤੀ ਸੀ, ਸੱਚੇ ਪਾਤਸ਼ਾਹ ਹੁਣ ਪੰਥ ਨੂੰ ਕਿਸ ਤੇ ਲੜ ਲਾ ਚੱਲੇ ਹੋ? ਤੇ ਗੁਰੂ ਪਾਤਸ਼ਾਹ ਨੇ ਉਸ ਵੇਲੇ ਜੋ ਹੁਕਮ ਕੀਤਾ ਸੀ, ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ। ਕਹਿਣ ਦਾ ਮਤਲਬ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲੜ ਲਾ ਚੱਲੇ ਹਾਂ ਜੀ। ਜਦੋਂ ਅਸੀਂ ਆਪਣੇ ਮਹਾਨ ਵਿਰਸੇ ਵੱਲ ਦੇਖਦੇ ਹਾਂ, ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਤਾਂ ਇਹ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਕੇਵਲ ਦਸ਼ਮੇਸ਼ ਪਿਤਾ ਨੇ ਹੀ ਸਾਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲੜ ਨਹੀਂ ਲਾਇਆ ਸੀ, ਬਲਕਿ 10 ਗੁਰੂ ਸਾਹਿਬਾਨ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੋਝੀ ਕਰਵਾਈ ਔਰ ਇਹ ਸਿਧਾਂਤ ਦ੍ਰਿੜ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਅਸੀਂ ਸਿੱਧ ਗੋਸ਼ਟ ਨਾਮ ਦੀ ਬਾਣੀ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਤੇ ਸਿੱਧਾਂ ਦੇ ਸਵਾਲ ਜਵਾਬ, ਉਹ ਭਾਵੇਂ ਸਮੇਰ ਪਰਬਤ ਵਿਖੇ ਹੋਏ, ਭਾਵੇਂ ਕਦਲੀਵਾਨ ਅਫਗਾਨਿਸਤਾਨ ਵਿਖੇ ਹੋਏ, ਤੇ ਭਾਵੇਂ ਚੱਲ ਬਟਾਲੇ ਦੀ ਧਰਤੀ, ਭਾਵੇਂ ਨਾਨਕ ਮੱਤਾ ਵਿਖੇ, ਇੱਕ ਸਵਾਲ ਸਾਰੀ ਜਗ੍ਹਾ ਤੇ ਸਿੱਧਾਂ ਨੇ ਲਾਜ਼ਮੀ ਕੀਤਾ ਸੀ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਜਵਾਬ ਇੱਕੋ ਹੀ ਦਿੱਤਾ, ਮੇਰਾ ਸ਼ਬਦ ਗੁਰੂ ਤੇ ਸੁਰਤ ਤੁਮ ਚੇਲਾਏ। ਜਦੋਂ ਅਸੀਂ ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚੋਂ 67ਵੀਂ ਪੌੜੀ ਪੜ੍ਹਦੇ ਹਾਂ, ਉਹਦੇ ਚ ਸਿੱਧ ਇੱਕ ਸਵਾਲ ਕਰਦੇ ਨੇ ਬੜਾ ਸ਼ਾਨਦਾਰ। ਸਿੱਧ ਕਹਿੰਦੇ ਨੇ, ਰੂਪ ਨਾ ਹੋ ਜੋ ਰੇਖ ਨਾ ਖਾਈ ਤਾਂ ਸ਼ਬਦ ਕਹਾਂ ਲੈ ਬੁਲਾਈ ਜੀ। ਵੀ ਜਦੋਂ ਸੰਸਾਰ ਦੀ ਬ੍ਰਹਿਮੰਡ ਦੀ ਰਚਨਾ ਨਹੀਂ ਹੋਈ ਸੀ, ਤੇਰਾ ਗੁਰੂ ਉਸ ਵੇਲੇ ਕਿੱਥੇ ਸੀ? ਤੇ ਗੁਰੂ ਨਾਨਕ ਪਾਤਸ਼ਾਹ ਨੇ 67ਵੀਂ ਪੌੜੀ ਦੇ ਵਿੱਚ ਜਵਾਬ ਦਿੱਤਾ ਸੀ ਸਿੱਧ ਗੋਸ਼ਟ ਨਾਮ ਦੀ ਬਾਣੀ ਚ, ਰੂਪ ਨਾ ਰੇਖਿਆ ਜਾਤ ਨਾ ਹੋਤੀ ਤਾਂ ਉਕਲੀਨ ਰਹਿਤੋ ਸ਼ਬਦ ਸੋ ਸਾਰ, ਗੌਨ ਗਗਨ ਜਬ ਤਵੇ ਨਾ ਹੋ ਤੋ ਤ੍ਰਿਭਵਨ ਜੋਤ ਆਪੇ ਨਿਰੰਕਾਰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਦੋਂ ਜਗਤ ਦੀ ਹਸਤੀ ਨਹੀਂ ਸੀ, ਆਕਾਸ਼ ਨਹੀਂ ਸੀ, ਕੁਛ ਵੀ ਨਹੀਂ ਸੀ, ਉਸ ਵੇਲੇ ਸ਼ਬਦ ਗੁਰੂ ਨਿਰੰਕਾਰ ਪ੍ਰਮਾਤਮਾ ਦੇ ਵਿੱਚ ਅਭੇਦ ਸੀ।
ਜੀ। ਬਸ ਇਹੀ ਸੰਸਾਰ ਦੇ ਗੁਰੂਆਂ ਨਾਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਭ ਤੋਂ ਵੱਡੀ ਵਿਲੱਖਣਤਾ ਹੈ ਕਿ ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਹੋਈ ਸੀ, ਸਾਡਾ ਗੁਰੂ ਉਦੋਂ ਵੀ ਕਾਇਮ ਸੀ। ਸ਼ਬਦ ਗੁਰੂ ਉਦੋਂ ਵੀ ਕਾਇਮ ਦਾਇਮ ਪਾਤਸ਼ਾਹੀ ਦਾ ਮਾਲਕ ਸੀ। ਤੇ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ, ਦਸਾਓ ਏਕੋ ਕਵਾਓ, ਸ਼ਬਦ ਤੋਂ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਤੇ ਉਦੋਂ ਵੀ ਸ਼ਬਦ ਗੁਰੂ ਸਾਡਾ ਕਾਇਮ ਸੀ। 549 ਸਾਲ ਪਹਿਲਾਂ ਜਦੋਂ ਸਿੱਧ ਪੁੱਛ ਰਹੇ ਸੀ ਤੇਰਾ ਕਵਨ ਗੁਰੂ, ਉਸ ਵੇਲੇ ਵੀ ਸਾਡਾ ਗੁਰੂ ਕਾਇਮ ਸੀ। 309 ਸਾਲ ਪਹਿਲਾਂ ਜਦੋਂ ਦਸ਼ਮੇਸ਼ ਪਿਤਾ ਦੇਹਧਾਰੀ ਗੁਰੂ ਪਰੰਪਰਾ ਨੂੰ ਹਮੇਸ਼ਾ ਲਈ ਖਤਮ ਕਰਕੇ ਸ਼ਬਦ ਗੁਰੂ ਤੇ ਗੁਰੂ ਗ੍ਰੰਥ ਗੁਰੂ ਪੰਥ ਦੇ ਲੜ ਸਾਨੂੰ ਲਾ ਰਹੇ ਸੀ, ਸਾਡਾ ਗੁਰੂ ਉਦੋਂ ਵੀ ਕਾਇਮ ਸੀ ਜੀ। ਸਾਡਾ ਗੁਰੂ ਅੱਜ ਵੀ ਹੈ, ਕੱਲ ਨੂੰ ਵੀ ਹੋਏਗਾ। ਰਹਿੰਦੀ ਦੁਨੀਆ ਤੱਕ ਜੋ ਗੁਰਬਾਣੀ ਸਿਧਾਂਤ ਹੈ, ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਦਾ ਸਮਾਏ। ਇਹ ਸਿੱਖਾਂ ਨੂੰ ਹੀ ਮਾਣ ਮਿਲਿਆ, ਨਹੀਂ ਤਾਂ ਦੁਨੀਆ ਦੇ ਗੁਰੂ ਆਉਂਦੇ ਰਹੇ ਚਲੇ ਗਏ ਔਰ ਜੰਮਦੇ ਮਰਦੇ ਇਸ ਚੱਕਰ ਦੇ ਵਿੱਚ ਰਹਿਣਗੇ। ਕੇਵਲ ਤੇ ਕੇਵਲ ਸਿੱਖਾਂ ਦਾ ਗੁਰੂ ਹੈ ਜਿਹਨੇ ਸ੍ਰਿਸ਼ਟੀ ਤੋਂ ਪਹਿਲਾਂ ਵੀ, ਸ੍ਰਿਸ਼ਟੀ ਤੋਂ ਬਾਅਦ ਵੀ, ਅੱਜ ਵੀ ਔਰ ਰਹਿੰਦੀ ਦੁਨੀਆ ਤੱਕ ਮਾਨਵਤਾ ਦੀ ਭਲਾਈ ਦੇ ਲਈ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਾਨਵਤਾ ਨੂੰ ਏਕ ਪਿਤਾ ਏਕ ਸੁਖਿਆਮ ਬਾਰਕ ਤੂੰ ਮੇਰਾ ਗੁਰਹਾਈ ਦਾ ਸਿਧਾਂਤ ਦ੍ਰਿੜ ਕਰਵਾਉਂਦੇ ਰਹਿਣਾ ਹੈ। ਇੱਕ ਗੱਲ ਹੋਰ ਵੀ ਯਾਦ ਰੱਖਣ ਵਾਲੀ, ਅਸੀਂ ਕੇਵਲ ਗੁਰੂ ਗ੍ਰੰਥ ਨੂੰ ਹੀ ਗੁਰੂ ਕਹਿ ਕੇ ਗੱਲ ਅੱਧ ਵਿਚਾਲੇ ਛੱਡ ਦਿੰਦੇ ਹਾਂ। ਸਤਿਗੁਰੂ ਜੀ ਨੇ ਹੁਕਮ ਕੀਤਾ ਸੀ ਆਪਨ ਕੋ ਖਾਲਸੇ ਸੌਂਪਾ ਦੂਜੀਏ ਸਰੂਪ ਸਤਿਗੁਰੂ ਗੁਰੂ ਗ੍ਰੰਥਾ। ਸਾਡੇ ਵਿਰਸੇ ਵਿੱਚ ਇਹ ਗੱਲ ਲਿਖੀ ਹੈ, ਪੂਜਾ ਕਾਲ ਕੀ ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ, ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ। ਕਿਉਂਕਿ ਆਤਮਾ ਦੁੱਖ ਸੁੱਖ ਮਾਨ ਆਰਖ ਸੋਭ, ਉਸ ਤੋਂ ਨਿੰਦਾ ਸੋਨਾ ਮਿੱਟੀ ਭੁੱਖ, ਪਿਆਸ ਖੁਸ਼ੀ ਗਮੀ ਰੋਸ਼ਨੀ ਹਨੇਰੇ ਗਰਮੀ ਸਰਦੀ ਤੋਂ ਦੀ ਮੁਤਾਜ ਨਹੀਂ। ਪਰ ਦੇਹ ਪੰਜ ਭੂਤਕ ਸਰੀਰ ਹੋਣ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦੀ ਮੁਤਾਜ ਹੈ। ਇਹੋ ਕਾਰਨ ਹੈ ਸੱਚੇ ਪਾਤਸ਼ਾਹ ਨੇ ਆਤਮਾ ਗ੍ਰੰਥ ਵਿੱਚ ਕਹੀ ਕਿ ਗ੍ਰੰਥ ਨੂੰ ਕਿਸੇ ਦੀ ਮੁਤਾਜੀ ਦੀ ਲੋੜ ਨਹੀਂ, ਪਰ ਉਹਦੀ ਤਾਬਿਆ ਪੰਥ ਕਰ ਦਿੱਤਾ। ਸਮੇਂ ਦੇ ਮੁਤਾਬਕ, ਲੋੜ ਦੇ ਮੁਤਾਬਕ ਪੰਥ ਆਪਣੀ ਹੋਣੀ ਆਪ ਕਰ ਸਕਦਾ ਹੈ। ਸਾਡੇ ਰਹਿਤਨਾਮੇ ਵਿੱਚ ਵੀ ਇਹ ਗੱਲ ਲਿਖੀ, ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰਾਂ ਕੀਤੇ, ਜੋ ਸਿੱਖ ਮੋਸਿਓ ਮਿਲਵਚ ਹੈ ਖੋਜ ਹੀ ਨਹੀਂ ਮੈਲੇ। ਭਾਵੇਂ ਥੋੜੀਆਂ ਤੁਕਾਂ ਇਹ ਬਦਲ ਦਿੱਤੀਆਂ ਗਈਆਂ ਨੇ। ਹੁਣ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਇਹ ਗੱਲ ਲਿਖਦੇ ਨੇ ਕਿ ਹੁਣ ਅਗਿਆਨੀ ਸਿੱਖਾਂ ਨੇ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀਤੇ ਜਗ ਕਾ ਹਿਰਦਾ ਸ਼ੁੱਧ ਹੈ, ਖੋਜ ਸ਼ਬਦ ਮੈਂ ਲੈ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਪਰ ਸਹੀ ਰਹਿਤਨਾਮੇ ਦੀਆਂ ਤੁਕਾਂ ਜਿਹੜੀਆਂ ਹੈ ਉਹ ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰਾਂ ਕੀਤੇ, ਜੋ ਸਿੱਖ ਮੋਸਿਓ ਮਿਲਵੋ ਚਾਹੇ ਖੋਜ ਹੀ ਨਹੀਂ ਮਿਲੇ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਨੇ 7 ਅਕਤੂਬਰ 1708 ਦੀ ਰਾਤ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲੜ ਸਾਨੂੰ ਲਾ ਕੇ ਹਮੇਸ਼ਾ ਦੇ ਲਈ ਜੋ ਮਨੁੱਖੀ ਜਾਂ ਕਿਸੇ ਧਾਰਮਿਕ ਭੇਖ ਧਾਰਮਿਕ ਲਿਬਾਸ ਵਾਲੇ ਦੀ ਮੁਤਾਜੀ ਤੋਂ ਮੁਕਤ ਕਰ ਦਿੱਤਾ ਸੀ ਜੀ। ਮੈਂ ਇੱਕ ਗੱਲ ਹੋਰ ਵੀ ਸੰਗਤਾਂ ਦੇ ਨਾਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਜੀ। ਬਿਲਕੁਲ ਜ਼ਰੂਰ। ਲੋਕ ਜਿਹੜੇ ਦੇਹਧਾਰੀ ਗੁਰੂਆਂ ਨੂੰ ਮੰਨਣ ਵਾਲੇ ਦੇਹਧਾਰੀ ਗੁਰੂ ਕਹਾਉਂਦੇ ਨੇ, ਉਹਨਾਂ ਨੇ ਇੱਕ ਉੱਪਰ ਤੋਲਣਾ ਸ਼ੁਰੂ ਕਰ ਦਿੱਤਾ ਜੀ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ 6 ਸਾਲ ਬਾਅਦ ਭਾਈ ਪ੍ਰਹਲਾਦ ਸਿੰਘ ਨੇ ਦੇ ਦਿੱਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੀ ਨਹੀਂ ਤਾਂ ਕਿਸੇ ਗੁਰੂ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਨਹੀਂ ਮੰਨਣਾ। ਮੈਂ ਪਹਿਲਾਂ ਬੇਨਤੀ ਕਰਤੀ 10 ਗੁਰੂ ਸਾਹਿਬਾਨ ਦਾ ਹੈ। ਹੁਣ ਕਈ ਸ਼ੰਕਾਵਾਦੀ ਸਵਾਲ ਕਰਦੇ ਨੇ ਚਸ਼ਮਦੀਦ ਗਵਾਹ ਕੌਣ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਦਿੱਤੀ। ਨਾਂਦੇੜ ਸਾਹਿਬ ਦੀ ਧਰਤੀ ਤੇ ਜੋ ਚਸ਼ਮਦੀਦ ਗਵਾਹ ਨੇ ਪੱਟ ਦੇ ਤਲੌਂਡਾ ਪਰਗਣਾ ਜੀਂਦ ਦੇ ਰਹਿਣ ਵਾਲੇ ਭੱਟ ਨਰਵਦ ਸਿੰਘ ਜੀ ਉਸ ਵੇਲੇ ਮੌਕੇ ਦੇ ਚਸ਼ਮਦੀਦ ਗਵਾਹ ਸਨ। ਮੈਂ ਇਹ ਵੀ ਦੱਸ ਦਵਾਂ ਕਿ ਭੱਟ ਨਰਵਦ ਜੀ ਭੱਟ ਜਿਹੜੇ ਹੈ ਭਾਈ ਕੇਸ਼ਵ ਸਿੰਘ ਦੇ ਪੋਤਰੇ ਭਾਈ ਬੋਹਤ ਦੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਭਾਈ ਕੀਰਤ ਤੇ ਭਾਈ ਭੱਟ ਭਿੱਖਾ ਜੀ, ਜਿਨ੍ਹਾਂ ਦੇ ਖਾਨਦਾਨ ਵਿੱਚੋਂ ਹੋਏ ਨੇ ਭੱਟ ਮਥੁਰਾ ਸਿੰਘ ਜੀ, ਜਿਨ੍ਹਾਂ ਨੂੰ ਬਹਾਦਰ ਸ਼ਾਹ ਦੇ ਹੁਕਮ ਨਾਲ 11 ਅਕਤੂਬਰ ਸੰਨ 1717 ਈਸਵੀ ਨੂੰ 8 ਵਿੱਚ ਗੁਰਗੱਦੀ ਦਿੱਤੀ ਜਾਂਦੀ ਹੈ। ਉਸ ਵੇਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਦੇਣ ਵੇਲੇ ਦਾ ਨੰਦੇੜ ਵਿੱਚ ਸੀ ਤੇ ਲਾਹੌਰ ਦੇ ਲਾਗੇ ਪਿੰਡ ਆਲੋਵਾਲ ਵਿੱਚ 40 ਦਿਹਾਤੀ ਸਿੰਘਾਂ ਨੂੰ ਫੜ ਕੇ ਧਰਤੀ ਵਿੱਚ ਗੱਡ ਕੇ ਸ਼ਹੀਦ ਕੀਤਾ ਗਿਆ ਸੀ। ਉਹਨਾਂ ਵਿੱਚ ਭੱਟ ਭਿੱਖਾ ਜੀ ਦੇ ਪਰਿਵਾਰ ਦੇ ਇਹ 7 ਸਿੰਘ ਸ਼ਹੀਦ ਹੋਏ, ਜਿਸ ਚ ਕੇਸ਼ਵ ਸਿੰਘ ਵੀ ਸੀ, ਭਾਈ ਹਰੀ ਸਿੰਘ, ਭਾਈ ਦੇਸਾ ਸਿੰਘ, ਭਾਈ ਨਰਵਦ ਸਿੰਘ ਵੀ, ਭਾਈ ਤਾਰਾ ਸਿੰਘ ਜੀ, ਭਾਈ ਸੇਵਾ ਸਿੰਘ ਜੀ, ਭਾਈ ਦੇਵਾ ਸਿੰਘ ਜੀ ਇਤਿਆਦਿ ਇੱਕ ਪਰਿਵਾਰ ਦੇ ਮੈਂਬਰ ਉੱਤੇ ਸ਼ਹੀਦ ਸੀ। ਸੋ ਐਡਾ ਵੱਡਾ
ਵਕੀਲ ਜਿਹਦਾ ਖਾਨਦਾਨ ਭੱਟ ਸਾਹਿਬਾਨ ਜਿਹਨਾਂ ਦੀ ਬਾਣੀ ਦਰਜ ਹੈ ਉਹਦੇ ਨਾਲ ਜਾ ਜੁੜਦਾ ਹੈ, ਉਹ ਮੌਕੇ ਦਾ ਚਸ਼ਮਦੀਦ ਗਵਾਹ ਹੈ ਜਿਹੜਾ ਇਹ ਗੱਲ ਲਿਖਦਾ। ਮੈਂ ਹੱਥ ਵਿੱਚ ਉਹਨਾਂ ਦੀ ਲਿਖਤ ਪਕੜੀ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ महल 10वां बेटा गुरु तेग बहादुर जी का, पोता गुरु हरगोविंद जी का, प्रपोता गुरु अर्जन देव जी का, वंश गुरु रामदास जी की, सूरजवंशी गोसल गोत्र सोटी खत्री बासी अनंतपुर परगना कैलूर मुकाम नदेड़ तट गोदावरी देश दखन सम्मत 1765 कार्तिक मासे की चौथ शुक्ला पखे बुधवार के देव भाई दया सिंह से वचन हुआ श्री गुरु ग्रंथ साहब ले आओ। वचन पाए भाई दया सिंह जी गुरु ग्रंथ साहब ले आए, तब गुरु जी ने मथा टेका है। इतने नारियल का भी जिक्र किया है जो कि भट्ट जी या किसी की होर शरारत है जिथे नारियल की कोई गल। मेरा हुक्म है, गुरु जी ने हुक्म किया, मेरा हुक्म है मेरी जगह गुरु ग्रंथ साहब जी को जानना। जो सिख जानेगा उसकी काल थाए पेगी, गुरु जिसकी पौड़ी करेगा सत कर मानना। अगे डेट दी पट गई तलुंडा परगना जींद इंद्राज नदेड़ मिति 7 अक्तूबर 1708। 23 सितंबर 2009 रोजाना जीत विच डॉक्टर हरनाम सिंह जी शान का लेख सी जो मैं स्पष्ट करना चाहता सी कि गुरु गोबिंद सिंह जी महाराज ने वाकई ही नदेड़ की धरती से गुरगद्दी जिहड़ी है गुरु ग्रंथ ते गुरु पंथ नूं दित्ती। अज साडे जो श्री गुरु ग्रंथ साहब सच्चे पातशाह आत्मा ग्रंथ विच है गुरु साहिबान दी ते शरीर पंथ विच है। मैं समुचे सिख संसार नूं जिथे जिथे भी कोने कोने में बैठे हुए सिख बेनती करांगा कि आओ अज के दिन गुरु ग्रंथ ते गुरु पंथ नूं समर्पित होके अपने जीवन नूं सफल करिए। गुरु पंथ की जिहड़ी साडे कोल होंद है वो पंथ प्रवाणित रहत मर्यादा जो सन 1912 तो लैके 1952 तक खालसा पंथ ने 40 साल का समा ला के तैयार की। एक पंगति एक अखर सिख की जीवन जुगत वास्ते गुरु पंथ ने प्रवान किया है। सो जो उस रहत मर्यादा तो मुनकर होंगे हैं किसी सख्शी रहनी वाले या किसी सख्शी रहनी की संस्था वाले मगर ला के उस वे असं गुरु पंथ तो बागी हो जाते हैं, गुरु पंथ तो असी दूर चले जाते हैं। इसलिए संसार के कोने कोने जिथे सिख बैठे उन्होंने ये अपील है कि आओ गुरु ग्रंथ की बाणी को अपने जीवन का आधार बना के गुरु पंथ की जिहड़ी बाणी है भाव उन्होंने वालों प्रवान की गई समुचे पंथ वालों वो रहत मर्यादा के भी धार्मिक बन के असीं गुरु ग्रंथ के गुरु पंथ के बादशाह के पक्ष बड़ी। कोई होर सवाल करो जी। प्रिंसीपल साहब बिल्कुल जिवें तुसीं दस रहे हो कि एक जिहड़ा विलक्षण इतिहास हैगा सिख धर्म का ਅੱਜ ਸਾਨੂੰ ਕਿਤੇ ਨਾ ਕਿਤੇ ਇਹ ਜਾਪਦਾ ਵੀ ਸਾਨੂੰ ਇਹਨੂੰ ਸਮਝਣ ਦੀ ਵਾਚਣ ਦੀ ਲੋੜ ਹੈਗੀ ਹੈ। ਅਸੀਂ ਕਿਵੇਂ ਆਪਣੀ ਜਿਹੜੀਆਂ ਜ਼ਿੰਦਗੀਆਂ ਨੇ ਉਹ ਭਟਕੇ ਹੋਏ ਬਤੀਤ ਕਰ ਰਹੇ ਹਾਂ। ਖਾਸ ਤੌਰ ਤੇ ਜਿਵੇਂ ਤੁਸੀਂ ਡੇਰਾਵਾਦ ਦੀ ਗੱਲ ਕੀਤੀ ਹੈ, ਜਿਹੜੀਆਂ ਇਹ ਅਲਾਮਤਾਂ ਚਿੰਬੜੀਆਂ ਹੋਈਆਂ ਨੇ ਉਹ ਡੇਰਾਵਾਦ ਹੋ ਜਾਵੇ ਜਾਂ ਉਹਨੂੰ ਪਖੰਡ ਕਹਿ ਲਓ, ਰੀਤੀ ਰਿਵਾਜ ਦੇ ਨਾਮ ਥੱਲੇ ਕਹਿ ਲਓ, ਜਾਂ ਜਦੋਂ ਅਸੀਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਦੇਖਦੇ ਹਾਂ ਜਿਹੜੀ ਬ੍ਰਾਹਮਣਵਾਦ ਦੀ ਵਿਚਾਰਧਾਰਾ ਹੈਗੀ ਹੈ, ਹਿੰਦੂਤਵਾਦ ਦੀ ਵਿਚਾਰਧਾਰਾ ਹੈਗੀ ਹੈ, ਉਹਦਾ ਪ੍ਰਭਾਵ ਕਿਸ ਹਿਸਾਬ ਨਾਲ ਕਬੂਲਿਆ ਜਾਂਦਾ ਹੈ। ਉਹ ਦੀਵਾਲੀ ਦੇ ਵਿੱਚ ਲక్ష్ਮੀ ਪੂਜਨ ਤੋਂ ਲੈ ਕੇ ਤੁਸੀਂ ਦੁਸ਼ਹਿਰਿਆਂ ਤੋਂ ਲੈ ਕੇ ਹੋਰ ਤਿਉਹਾਰਾਂ ਤੱਕ ਕਿਸ ਹਿਸਾਬ ਨਾਲ ਜਿਹੜੀ ਇੱਕ ਆਈਡੀਓਲੋਜੀ ਦਾ ਤੁਹਾਡੇ ਉੱਪਰ ਥੋਪਿਆ ਜਾਣਾ ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ। ਤੇ ਅੱਜ ਜਦੋਂ ਅਸੀਂ ਇੱਥੇ ਬੈਠੇ ਹਾਂ ਜਾਂ ਗੱਲਬਾਤ ਕਰ ਰਹੇ ਹਾਂ, ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹ ਕੀ ਉਪਰਾਲਾ ਕਰ ਸਕਦੇ ਨੇ ਇਸ ਸਾਰੇ ਜੰਗਲ ਦੇ ਵਿੱਚੋਂ ਨਿਕਲਣ ਦੇ ਲਈ। ਸਾਡਾ ਜਿਹੜਾ ਜਦੋਂ ਇਤਿਹਾਸ ਪਰਖਦੇ ਆ ਤਾਂ ਸਿੱਖੀ ਦੀ ਹੋਂਦ, ਸਿੱਖੀ ਦੀ ਵਿਲੱਖਣ ਵਿਚਾਰਧਾਰਾ ਨੂੰ ਖਤਮ ਕਰਨ ਵਾਸਤੇ ਬਾਬਰਵਾਦ, ਬਾਬਾਵਾਦ, ਪੁਜਾਰੀਵਾਦ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸਰਗਰਮ ਹੋ ਗਿਆ ਸੀ। ਗੁਰੂ ਘਰ ਦੇ ਵਿੱਚ ਫੁੱਟ ਪਾਣੀ ਸ਼ੁਰੂ ਕਰ ਦਿੱਤੀ। ਗੁਰੂ ਔਰ ਪੰਥ ਦੇ ਬਰਾਬਰ ਪੰਥ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਹੁਣ ਜਿਹੜੇ ਨਾਮਧਾਰੀ ਪੰਥ ਹੈ, ਕੋਈ ਨੀਲ ਪੰਥ ਹੈ, ਕੋਈ ਨਿਰੰਕਾਰੀ ਪੰਥ ਹੈ, ਕੋਈ ਰਾਧਾ ਸੁਆਮੀ ਪੰਥ, ਇਹ ਸਭ ਕੁਛ ਜਿਹੜਾ ਹੈ ਨਾ ਆਦਿ ਕਾਲ ਤੋਂ ਹੀ ਸ਼ੁਰੂ ਹੋ ਗਿਆ ਸੀ। ਗੁਰੂ ਸੰਤਾਨ ਸ਼ਹਿਜ਼ਾਦਿਆਂ ਨੂੰ ਲਾਲਚੀ ਸੁਭਾਅ ਬੰਦੇ ਦਾ ਹੁੰਦਾ ਹੈ। 10 ਗੁਰੂ ਸਾਹਿਬਾਨ ਦੇ ਬਰਾਬਰ ਗੁਰੂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬਾਨ ਦੇ ਦਿਲੇ ਉਹਨਾਂ ਦੀ ਚੱਲ ਨਹੀਂ ਸਕੀ। ਬਾਅਦ ਵਿੱਚ ਸਿੱਖ ਪੰਥ ਦੇ ਉੱਤੇ ਜੁਗਦਾਈ ਸਮੇਂ ਆ ਗਏ ਜਦੋਂ ਸਿੱਖਾਂ ਨੂੰ ਗੁਰੂ ਪੰਥ ਦੀ, ਗੁਰੂ ਗ੍ਰੰਥ ਦੀ ਹੋਂਦ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਵੀ ਛੱਡਣਾ ਪੈ ਗਿਆ।
ਤੇ ਗੁਰਧਾਮਾਂ ਦੇ ਉੱਤੇ ਉਹੀ ਲੋਕ ਇੱਛਾਧਾਰੀ ਬਣ ਕੇ ਗੁਰਦੁਆਰਿਆਂ ਦੇ ਵਿੱਚ ਸਥਾਪਿਤ ਹੋ ਗਏ। ਤੇ ਜਿਹੜੀ ਮਰਜ਼ਾਦਾ ਗੁਰੂ ਸਾਹਿਬਾਨ ਨੇ ਸਮੇਂ-ਸਮੇਂ ਸਾਨੂੰ ਜਿਸ ਪਾਵਨ ਸਿਧਾਂਤ ਦੇ ਨਾਲ, ਗੁਰਬਾਣੀ ਸਿਧਾਂਤਾਂ ਨਾਲ ਜੋੜਿਆ ਸੀ, ਉਹ ਤਹਿਸ਼-ਨਹਿਸ਼ ਕਰਨੀ ਸ਼ੁਰੂ ਕਰ ਦਿੱਤੀ ਗਈ। ਗੁਰਦੁਆਰਿਆਂ ਦੇ ਵਿੱਚ ਬ੍ਰਹਮਣਵਾਦੀ ਵਿਚਾਰਧਾਰਾ ਹਾਵੀ ਕੀਤੀ। ਉਸੇ ਤਰ੍ਹਾਂ ਦੇ ਪੂਜਾ ਢੰਗ ਤਰੀਕੇ ਜਿਹੜੇ ਸੀ, ਅੰਤ ਲੰਬੇ ਸਮੇਂ ਤੋਂ ਬਾਅਦ ਖਾਲਸਾ ਰਾਜ ਸਥਾਪਿਤ ਹੋਇਆ। ਪਰ ਉਸ ਵੇਲੇ ਵੀ ਅਸੀਂ ਆਪਣੇ ਸਿਧਾਂਤਾਂ ਵੱਲ, ਆਪਣੇ ਮਹਾਨ ਵਿਰਸੇ ਵੱਲ ਘੱਟ ਧਿਆਨ ਦਿੱਤਾ। ਆਪਣੀਆਂ ਰਾਜਨੀਤਿਕ ਹੱਦਾਂ ਨੂੰ ਵਧਾਉਂਦੇ ਸੰਸਾਰ ਦੇ ਵਿੱਚ ਇੱਕ ਵਿਲੱਖਣ ਜਿਹਾ ਰਾਜ, ਉਹ ਆਪਣੀ ਮਿਸਾਲ ਆਪਸੀ ਰਾਜਨੀਤਿਕ ਤੌਰ ਤੇ ਤਾਂ ਅਸੀਂ ਚੜ੍ਹਦੀ ਕਲਾ 'ਚ ਹੋ ਗਏ, ਪਰ ਧਰਮ ਪ੍ਰਚਾਰ ਵੱਲ ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਜੀ। ਉਹਦੇ ਨਾਲ ਗੁਰੂ ਸਾਹਿਬਾਨ ਦੀਆਂ ਅਥਾਹ ਕੁਰਬਾਨੀਆਂ ਦਾ ਸਦਕਾ ਹੀ ਸਿੱਖਾਂ ਦਾ ਜਜ਼ਬਾ ਕਦੇ ਖਤਮ ਨਹੀਂ ਹੋਣਾ। ਪਰ ਜਿनको ਸਤਿਗੁਰ ਥਾਪਿਆ ਤੇ ਵੇਖ ਨਾ ਸਕੇ ਕੋਈ ਗੁਰਬਾਣੀ ਦਾ ਪ੍ਰਮਾਣ ਹੈ ਕਿ ਜਿਸ ਪੰਥ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਹੋਵੇ, ਜਿਸ ਪੰਥ ਦੀਆਂ ਜੜ੍ਹਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਦਾ ਖੂਨ ਡੁੱਲਿਆ ਹੋਵੇ, ਨੀਹਾਂ ਪੱਕੀਆਂ ਕੀਤੀਆਂ, ਹੁਣ ਦੁਨੀਆ ਦੀ ਕੋਈ ਤਾਕਤ ਖਤਮ ਤਾਂ ਕਰ ਨਹੀਂ ਸਕਦੀ। ਪਰ ਜੇ ਸਿੱਖ ਇਸੇ ਤਰ੍ਹਾਂ ਅਚੇਤ ਰਹੇ, ਸੁਚੇਤ ਨਾ ਹੋਏ, ਧਰਮ ਪ੍ਰਚਾਰ ਵੱਲ, ਆਪਣੇ ਵਿਰਸੇ ਵੱਲ ਧਿਆਨ ਨਾ ਦਿੱਤਾ, ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਨਮੋਸ਼ੀ ਦਾ ਜਿਵੇਂ ਅੱਜ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਅਸੀਂ ਗੁਲਾਮ ਬਣ ਕੇ ਰਹਿ ਗਏ। ਮੈਂ ਕੱਲ ਇੱਕ ਬਿਆਨ ਦਿੱਤਾ ਸੀ, ਕੁਛ ਅਖਬਾਰਾਂ ਨੇ ਛਾਪਿਆ ਹੋਏਗਾ ਜਾਂ ਨਹੀਂ ਛਾਪਿਆ, ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਜ਼ਾਦ ਮਾਨਸਿਕਤਾ ਪੈਦਾ ਕਰਦੇ ਨੇ, ਔਰ ਸਾਖੀ ਪੂਜਾ ਜਿਹੜੀ ਹੈ ਇਹ ਗੁਲਾਮ ਮਾਨਸਿਕਤਾ ਨੂੰ ਜਨਮ ਦਿੰਦੀ ਹੈ। ਸੋ ਅਸੀਂ ਸਖਸ਼ਾਂ ਦੇ ਮਹੱਤਵ ਦੇ ਸ਼ਬਦ ਨੂੰ ਛੱਡ ਕੇ ਸ਼ਖਸੀਅਤਾਂ ਦੀ ਪੂਜਾ ਜਿਹੜੀ ਹੈ, ਉਹ ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਫਿਰ ਸਿੰਘ ਸਭਾ ਲਹਿਰ ਨੇ ਇੱਕ ਉਦਮ ਉਲੀਕਿਆ, ਜਿਹਦੇ ਕਰਕੇ ਪੰਥ ਨੇ ਕਰਵਟ ਲਈ, ਪੰਥ ਨੇ ਸੁਪਨਾ ਲਿਆ ਸੀ, ਔਰ ਜਾਗਰੂਕਤਾ ਜਿਹੜੀ ਪੰਥ ਦੇ ਵਿੱਚ ਥੋੜੀ ਬਹੁਤੀ ਆਈ, ਉਹਦੇ ਨਾਲ ਸਿੱਖ ਸੰਸਥਾਵਾਂ, ਗੁਰਦੁਆਰਾ ਸੁਧਾਰ ਲਹਿਰ ਔਰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਇਹ ਸੰਸਥਾਵਾਂ ਹੋ ਗਈਆਂ ਸੀ। ਬਦਕਿਸਮਤੀ ਦੇ ਨਾਲ ਸਮਾਂ ਪਾ ਕੇ, ਕਿਉਂਕਿ ਹਰ ਬੰਦਾ ਮਤਲਬ ਪ੍ਰਸਤ ਹੋ ਗਿਆ, ਆਪਣੀ ਕੁਰਸੀਆਂ, ਆਪਣੇ ਪਰਿਵਾਰਦਾਰ ਤੱਕ, ਆਪਣੇ ਪਰਿਵਾਰਵਾਦ ਤੱਕ ਸੀਮਤ ਹੋ ਕੇ ਪੰਥਕ ਸੋਚ ਨੂੰ ਤਲਾਂਜਲੀ ਦੇਣੀ ਸ਼ੁਰੂ ਕਰ ਦਿੱਤੀ। ਅਸੀਂ ਨਿੱਜੀ ਧਾਰਨਾ, ਨਿੱਜੀ ਪ੍ਰਾਪਤੀਆਂ ਲਈ, ਮਤਲਬ ਪ੍ਰਸਤੀ ਦੇ ਲਈ ਅਸੀਂ ਆਪਣੇ ਮਹਾਨ ਵਿਰਸੇ ਤੋਂ, ਸਿਧਾਂਤਾਂ ਤੋਂ, ਗੁਰਬਾਣੀ ਤੋਂ ਦੂਰ ਹੋ ਕੇ ਅਸੀਂ ਆਪਣਾ ਆਪਾ ਵੀ ਜਿਹੜਾ ਸੀ ਉਹ ਸਾਖੀ ਪੂਜਾ ਨੂੰ ਕਰਾਉਣ ਵਾਲਿਆਂ ਨੂੰ ਸਮਰਪਿਤ ਕਰ ਦਿੱਤਾ। ਸੋ ਜਦੋਂ ਤੱਕ ਸਾਖੀ ਪੂਜਾ ਜਿਹੜੀ ਹੈ ਨਾ, ਉਹ ਸਾਡੇ ਵਿੱਚ ਹਾਵੀ ਰਹੇਗੀ, ਭਾਵੇਂ ਉਹ ਰਾਜਨੀਤਿਕ ਤੌਰ ਤੇ, ਭਾਵੇਂ ਧਾਰਮਿਕ ਤੌਰ ਤੇ, ਭਾਵੇਂ ਸਮਾਜਿਕ ਤੌਰ ਤੇ, ਪੰਥ ਦਾ ਭਲਾ ਨਹੀਂ ਹੋ ਸਕਦਾ। ਦੂਜੇ ਨੰਬਰ ਤੇ ਮੈਂ ਅੱਗੇ ਵੀ ਕਹਿੰਦਾ ਹਾਂ ਕਿ ਕਿਸੇ ਕੌਮ ਨੇ ਆਪਣੇ ਧਾਰਮਿਕ ਆਗੂ ਜਿਹੜੇ ਵੋਟਾਂ ਨਾਲ ਚੁਣਨੇ ਕਦੇ ਵੀ ਪ੍ਰਵਾਨ ਨਹੀਂ ਕੀਤੇ। ਇੱਕ ਸਾਡੀ ਹੋਈ ਬਦਕਿਸਮਤੀ ਹੈ, 1925 ਦੇ ਵਿੱਚ ਗੁਰਦੁਆਰਾ ਇੱਕ ਪ੍ਰਵਾਨ ਕਰਨ ਵੇਲੇ ਅਸੀਂ ਇਲੈਕਸ਼ਨ ਸਿਸਟਮ ਨੂੰ ਵੀ ਪ੍ਰਵਾਨ ਕਰ ਲਿਆ। ਅੱਜ ਜੇ ਮੇਰੀ ਆਵਾਜ਼ ਸਮੁੱਚੇ ਸਿੱਖ ਸੰਸਾਰ ਵਿੱਚ ਪਹੁੰਚ ਰਹੀ ਹੈ, ਤਾਂ ਮੈਂ ਬੇਨਤੀ ਕਰਾਂਗਾ ਕਿ ਸਾਡੇ ਤਾਂ ਇੱਥੇ ਇੱਕ ਬਦਕਿਸਮਤੀ ਹੈ ਵੀ ਇਹ ਹਾਲ ਦੀ ਘੜੀ ਮਸਲਾ ਹੱਲ ਹੁੰਦਾ ਦੇਖਦਾ ਨਹੀਂ, ਵੀ ਅਸੀਂ ਇਲੈਕਸ਼ਨ ਸਿਸਟਮ ਤੋਂ ਅੱਖਾਂ ਖਹਿੜਾ ਛਡਾ ਲਈਏ। ਪਰ ਵਿਦੇਸ਼ਾਂ ਦੇ ਸਿੱਖ ਤਾਂ ਆਜ਼ਾਦ ਹੈ ਨਾ, ਵਿਦੇਸ਼ਾਂ ਦੇ ਸਿੱਖ ਪੜ੍ਹੇ ਲਿਖੇ ਨੇ, ਕਮ ਸੇ ਕਮ ਇਹੀ ਇਲੈਕਸ਼ਨ ਸਿਸਟਮ ਨੂੰ ਰੱਦ ਕਰ ਦੇਣ। ਪਰ ਜੋ ਗੁਰੂ ਯੁਗਤ 1469 ਤੋਂ ਲੈ ਕੇ 1925 ਤੱਕ ਗੁਰਦੁਆਰਾ ਐਕਟ ਪਾਸ ਹੋਣ ਤੱਕ ਆਪਣੇ ਆਗੂ ਜੋੜਨ ਦੀ ਸਾਹਿਬਾਨ ਨੇ ਜਾਂ ਸਿੱਖ ਆਗੂਆਂ ਨੇ ਅਪਣਾਈ ਸੀ, ਸਿੱਖ ਪੰਥ ਨੇ ਅਪਣਾਈ ਸੀ, ਉਹ ਜੀਵਨ ਯੁਗਤ ਜਿਹੜੀ ਹੈ ਹੁਣ ਵੀ ਅਪਣਾ ਕੇ ਇਲੈਕਸ਼ਨ ਸਿਸਟਮ ਖੜਾ ਛਡਾ ਕੇ ਆਪਣੇ ਬਾਹਰਲੇ ਜਿੱਦਾਂ ਵੀ ਦੇਸ਼ਾਂ ਵਿਦੇਸ਼ਾਂ ਦੇ ਗੁਰਦੁਆਰੇ ਹੈ, ਉਹਨਾਂ ਵਿੱਚ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਤੇ ਪੰਥ ਦੀ ਕਲਾ ਲਈ ਇਸ ਇਲੈਕਸ਼ਨ ਸਿਸਟਮ ਨੂੰ ਰੱਦ ਕਰਕੇ ਸਿਲੈਕਸ਼ਨ ਸਿਸਟਮ ਵੱਲ ਹੋ ਜਾਣਾ ਚਾਹੀਦਾ। ਜਿਹੜੇ ਧਰਮ ਨੂੰ ਸਮਰਪਿਤ ਹੋਣ ਉਹੀ ਗੁਰਦੁਆਰਿਆਂ ਦੇ ਪ੍ਰਬੰਧਕ ਹੋਣ। ਧਰਮ ਇਹਦਾ ਮਤਲਬ ਇਹ ਨਹੀਂ ਕਿ ਧਰਮ ਜਿਹੜਾ ਹੈ ਉਹ ਸਾਡੇ ਸਿਰ ਦੀ ਦਸਤਾਰ ਹੈ ਔਰ ਰਾਜਨੀਤੀ ਪੈਰ ਦੀ ਜੁੱਤੀ ਹੈ। ਅਸੀਂ ਜੁੱਤੀ ਨੂੰ ਚੱਕ ਕੇ ਤਾਂ ਸਿਰ ਤੇ ਰੱਖ ਲਈਏ, ਮਾਫ ਕਰਨਾ ਸ਼ਬਦ ਬੜੇ ਕੌੜੇ ਹੈ, ਪਰ ਆਪਣਾ ਧਰਮ ਦੀ ਦਸਤਾਰ ਪੈਰਾਂ ਵਿੱਚ ਰੋਲਣੀ ਸ਼ੁਰੂ ਕਰ ਦਿੱਤੀ ਹੈ। ਜੋ ਪੰਜਾਬ ਦੇ ਵਿੱਚ ਹੋ ਰਿਹਾ, ਅਫਸੋਸ ਹੁੰਦਾ ਹੈ ਕਿ ਉਹੀ ਬਾਹਰਲੇ ਸਿੱਖ ਕਰਦੇ ਜਾ ਰਹੇ ਨੇ ਔਰ ਆਪਣੇ ਆਪ ਨੂੰ ਕਹਿੰਦੇ ਬੜੇ ਪੈਸੇ ਵਾਲੇ ਨੇ, ਪੜ੍ਹੇ ਲਿਖੇ ਕਹਿੰਦੇ ਨੇ, ਆਗਾਹ ਨੂੰ ਕਹਿੰਦੇ ਨੇ। ਮੈਂ ਸਮੁੱਚੇ ਸਿੱਖ ਸੰਸਾਰ ਨੂੰ ਬੇਨਤੀ ਕਰਾਂਗਾ, ਪੰਜਾਬ ਨੂੰ ਛੱਡ ਦਿਓ, ਇੰਡੀਆ ਨੂੰ ਛੱਡ ਦਿਓ, ਇੱਥੇ ਅਜੇ ਗੁਰਦੁਆਰਾ ਐਕਟ ਵਾਲਾ ਪੰਗਾ ਜਿਹੜਾ ਖਤਮ ਨਹੀਂ ਹੋ ਸਕਣਾ। ਪਰ ਤੁਸੀਂ ਤਾਂ ਆਪਣੇ ਆਗੂ ਜਿਹੜੇ ਹੈ ਉਹ ਧਾਰਮਿਕ ਤੌਰ ਤੇ ਕੋਈ ਸਕੀਮ ਬਣਾਓ, ਇਹਦਾ ਅਪਰਾਧ ਕੋਈ ਔਖਾ ਕੰਮ ਨਹੀਂ ਹੈ। 1925 ਸਾਡਾ ਚੱਲਦਾ ਹੀ ਰਿਹਾ, ਕੌਮ ਅੱਜ ਤੱਕ ਜੀਂਦੀ ਰਹੀ, ਸੁਣ ਕੇ ਚੜ੍ਹਦੀ ਕਲਾ ਰਹੀ, ਬੰਦ ਕੱਟੇ ਖੋਪਰੀਆਂ ਆਈਆਂ, ਚਰਪੇ ਖਤਮ ਹੋਏ ਨਹੀਂ ਹੋਣੇ। ਹੁਣ ਜਿਹੜਾ ਮਿੱਠਾ ਜ਼ਹਿਰ ਸਾਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ, RSS ਦੀਆਂ ਜਥੇਬੰਦੀਆਂ ਸਾਡੇ ਤੇ ਹਾਵੀ ਹੋ ਗਈਆਂ। ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਜਿਹੜੇ ਵਰਤਾਂ ਦੀ ਪੂਜਾ
ਜਾਂ ਵਰਤਾਂ ਦੀ ਕਥਾ ਹੋ ਰਹੀ ਹੈ, ਦੇਵੀ ਦੇਵਤਿਆਂ ਦੀ ਪੁਰਾਣਾਂ ਦੀ ਕਥਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਵਲ 5 ਸੀਟਾਂ ਲੈਣ ਵਾਸਤੇ MLA ਦੀਆਂ 14 ਦਿਨ ਵਾਸਤੇ ਇੱਕ ਕਿਸਮ ਦਾ ਧਰਮ ਮੰਦਰੇ ਸਾਡੇ ਸਿੱਖੀ ਸਰੂਪ ਵਾਲਿਆਂ ਨੇ ਬਣਾ ਦਿੱਤਾ। ਉੱਥੇ ਉਹੀ ਕਥਾ ਜਿਹੜੀ ਹੈ ਦਸਮ ਗ੍ਰੰਥ ਦੀਆਂ ਬਾਣੀਆਂ ਦੇ ਵਿੱਚੋਂ ਕੀਤੀ ਗਈ। ਇਹਦਾ ਦਸਮ ਪਾਤਸ਼ਾਹ ਦੀ ਪੰਜ ਪ੍ਰਵਾਨਿਤ ਬਾਣੀ ਹੋਰ ਵੀ ਹੈ, 20 ਸਵਈਏ 20 ਕਵਿਤ 33 ਸਵਈਏ, ਉਹਨਾਂ ਦੀ ਵੀ ਵਿਆਖਿਆ ਕੀਤੀ ਜਾ ਸਕਦੀ। ਪਰ ਕਿਉਂਕਿ ਇੱਕ ਸਾਜ਼ਿਸ਼ ਅਧੀਨ ਸਾਡੀ ਹੋਂਦ ਨੂੰ ਖੋਰਾ ਲਾਇਆ ਜਾ ਰਿਹਾ ਹੈ, ਉਹ ਸਾਜ਼ਿਸ਼ ਅਧੀਨ ਸਾਡੇ ਗੁਰਦੁਆਰਿਆਂ ਦੇ ਉੱਤੇ ਉਹੀ ਕਾਬਜ਼ ਕੀਤੇ ਜਾ ਰਹੇ ਨੇ। ਸਾਜ਼ਿਸ਼ ਦੇ ਅਧੀਨ ਸਾਡੇ ਗੁਰਦੁਆਰਿਆਂ ਦੀ ਦਿੱਖ ਵਿਗਾੜੀ ਜਾ ਰਹੀ, ਅੰਦਰੂਨੀ ਤੌਰ ਤੇ ਵੀ ਬੈਰੂਨੀ ਤੌਰ ਤੇ ਵੀ। ਸੋ ਜੇ ਪੰਥ ਸੁਚੇਤ ਨਹੀਂ ਹੁੰਦਾ ਨਾ, ਪਹਿਲੇ ਨੰਬਰ ਤੇ ਅੱਜ ਲੋੜ ਹੈ ਕਿ ਸਾਨੂੰ ਸਿਆਸੀ ਬੰਦੇ ਤਾਂ ਆਪਣੇ ਆਪ ਪੈਦਾ ਹੋਈ ਜਾ ਰਹੇ ਆ। ਤਾਂ ਜੇ ਨਵਾਬ ਕਪੂਰ ਸਿੰਘ ਵਰਗੇ, ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ ਵਰਗੇ ਪੈਦਾ ਹੋਣ ਫਿਰ ਤਾਂ ਕੌਮ ਦੇ ਲਈ ਮੁਬਾਰਕ ਹੈ। ਪਰ ਜੇ ਉਹ ਮਤਲਬ ਪ੍ਰਸਤੀ ਹੋਈ ਜਿੱਦਾਂ ਦੀ ਅੱਜ ਸਾਨੂੰ ਜਿਹੜਾ ਸਾਡੇ ਪਏ ਹੋਏ ਨੇ, ਉਦਾਂ ਦੀ ਆਪਣੀਆਂ ਕੁਰਸੀਆਂ ਵਾਸਤੇ ਧਰਮ ਦੀ ਹਾਨੀ ਪਹੁੰਚਾਉਣ, ਫਿਰ ਉਹਨਾਂ ਦੀ ਲੋੜ ਨਹੀਂ। ਅੱਜ ਗਿਆਨੀ ਜਿੱਤ ਸਿੰਘ ਪੈਦਾ ਕਰੋ, ਅੱਜ ਪ੍ਰੋਫੈਸਰ ਗੁਰਮੁਖ ਸਿੰਘ ਪੈਦਾ ਕਰੋ, ਅੱਜ ਭਾਈ ਕਾਹਨ ਸਿੰਘ ਨਾਭਾ ਵਰਗੇ, ਪ੍ਰੋਫੈਸਰ ਸਾਹਿਬ ਸਿੰਘ ਵਰਗੇ ਪੈਦਾ ਹੋਣ ਤਾਂ ਕੌਮ ਦਾ ਕਿਤੇ ਜਾ ਕੇ ਭਲਾ ਹੋ ਸਕਦਾ ਹੈ। ਭਾਵ ਜੇ ਧਰਮ ਪ੍ਰਚਾਰ ਵੱਲ ਨੂੰ ਨਹੀਂ ਚੱਲੀ ਕੌਮ ਤੇ ਫਿਰ ਸਮਝੋ ਵੀ ਸਾਡਾ ਬੇੜਾ ਜਿਹੜਾ ਬੜਾ ਡਾਵਾਡੋਲ ਹੋ ਚੁੱਕਾ ਹੈ। ਸਤਿਗੁਰੂ ਫਿਰ ਆਪ ਹੀ ਰਹਿਮਤ ਕਰਨ। ਸੋ ਅੱਜ ਗੁਰਗੱਦੀ ਦਿਵਸ ਤੇ ਹਾਂਜੀ ਕੋਈ ਹੋਰ ਸਵਾਲ? ਨਹੀਂ ਪ੍ਰਿੰਸੀਪਲ ਸਾਹਿਬ, ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਜਾ ਰਿਹਾ ਹੈ। ਜ਼ਰੂਰ ਜਿਹੜੀ ਅੱਜ ਦੀ ਗੱਲਬਾਤ ਹੈ, ਮੈਂ ਸਮਝਦਾ ਕਿ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਸੰਦ ਵੀ ਆਈ ਹੋਵੇਗੀ ਤੇ ਨਾਲ ਹੀ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਦਾਂ ਦੇ ਜਿਹੜੇ ਹੋਰ ਇਸ਼ੂਜ਼ ਹੈਗੇ ਆ, ਖਾਸ ਤੌਰ ਤੇ ਇਤਿਹਾਸਕ ਪੱਖ ਤੋਂ ਜਿਹੜੇ ਸਾਡੇ ਲਈ ਅਹਿਮੀਅਤ ਵਾਲੇ ਨੇ, ਤੇ ਅਸੀਂ ਕਿਵੇਂ ਸਾਡੇ ਇਤਿਹਾਸ ਤੋਂ ਸੇਧ ਲੈ ਕੇ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਸਕਦੇ ਹਾਂ, ਉਸ ਨੁਕਤਾ ਨਿਗਾਹ ਤੋਂ ਜ਼ਰੂਰ ਤੁਹਾਡੇ ਨਾਲ ਦੁਬਾਰਾ ਫੇਰ ਗੱਲਬਾਤ ਕਰਾਂਗੇ। ਅੱਜ ਤੁਹਾਡੇ ਕੋਲੋਂ ਇੱਥੇ ਹੀ ਅਸੀਂ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਸੰਦੇਸ਼ਾ ਦੇਣਾ ਚਾਹੁੰਦਾ, ਆਓ ਗੁਰੂ ਗ੍ਰੰਥ ਕੇ ਗੁਰੂ ਪੰਥ ਦੇ ਨਾਲ ਲੱਗੀਏ। ਗੁਰੂ ਪੰਥ ਦੀ ਹੋਂਦ ਸਿੱਖ ਰਹਿਤ ਮਰਜ਼ਾਦਾ ਤੋਂ ਹੈ। ਸਿੱਖ ਰਹਿਤ ਮਰਜ਼ਾਦਾ ਦੇ ਮੁਤਾਬਕ ਆਪਣੇ ਘਰੇਲੂ ਔਰ ਕੌਮੀ ਪੱਧਰ ਤੇ ਕਾਰਜ ਕਰੀਏ ਤਾਂ ਕਿ ਸਾਡੀ ਕੌਮ ਦੀ ਚੜ੍ਹਦੀ ਕਲਾ ਹੋ ਸਕੇ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਅਨੰਦਪੁਰ ਸਾਹਿਬ ਤੋਂ SGPC ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ। ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਇੱਕ ਸਵਾਲ ਪ੍ਰਿੰਸੀਪਲ ਸਾਹਿਬ ਨੇ ਜ਼ਰੂਰ ਸਾਡੇ ਸਾਹਮਣੇ ਰੱਖਿਆ, ਖਾਸ ਤੌਰ ਤੇ ਜਿਹੜੇ ਡਾਇਸਪੋਰਾ ਦੇ ਵਿੱਚ ਸਾਡੇ ਨਾਲ ਸੰਗਤਾਂ, ਦਰਸ਼ਕ ਜੁੜੇ ਹੋਏ ਨੇ, ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜਾਂ ਜਿਹੜੀਆਂ ਪੰਥਕ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦੇ ਨੁਮਾਇੰਦੇ ਸਾਨੂੰ ਇਸ ਵਕਤ ਦੇਖ ਜਾਂ ਸੁਣ ਰਹੇ ਨੇ ਕਿ ਜਿਹੜਾ ਗੁਰਦੁਆਰਾ ਪ੍ਰਬੰਧਾਂ ਦਾ ਸਾਂਭ ਸੰਭਾਲ ਹੈਗੀ ਹੈ, ਸੇਵਾ ਸੰਭਾਲ ਹੈ, ਉਹਦਾ ਜਿਹੜਾ ਇੱਕ ਕ੍ਰਾਈਟੇਰੀਆ ਬਣਿਆ ਹੋਇਆ ਹੈ, ਉਹ ਇਲੈਕਸ਼ਨ ਨਾ ਹੋ ਕੇ ਉਹ ਇੱਕ ਸਿਲੈਕਸ਼ਨ ਦਾ ਹੋਣਾ ਚਾਹੀਦਾ। ਸੋ ਇਹਨੂੰ ਅਸੀਂ ਇਸ ਸਵਾਲ ਨੂੰ ਤੁਹਾਡੀ ਕਚਹਿਰੀ ਦੇ ਵਿੱਚ ਰੱਖਦੇ ਹਾਂ। ਅੱਜ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦਿਆਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।